अस्सलाम वालेकुम नाजरीन, तुसी देख रहे हो सरदार कमाल ऑफिशियल चैनल। किंग ऑफ फैसलाबाद ਜਿਹੜਾ ਜਿਹੜਾ ਆਪਣੇ ਕੰਮ ਦਾ ਕਿੰਗ ਹੈ ਉਹ ਤੁਹਾਨੂੰ ਇਸ ਚੈਨਲ ਤੇ ਉਹਨਾਂ ਨਾਲ ਮੁਲਾਕਾਤ ਹੁੰਦੀ ਰਹੇਗੀ। ਅੱਜ ਅਸੀਂ ਜਿਹੜੇ ਕਿੰਗ ਆਫ ਫੈਸਲਾਬਾਦ ਨੇ ਉਹਨਾਂ ਦੀ ਸ਼ਾਇਰੀ, ਉਹਨਾਂ ਦੀਆਂ ਨਜ਼ਮਾਂ ਸੁਣ ਕੇ ਯਕੀਨਨ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਆ ਜਾਂਦੀ ਹੈ। ਪੇਸ਼ੇ ਦੇ ਹਵਾਲੇ ਨਾਲ ਸਕੂਲ ਟੀਚਰ ਨੇ, ਉਸਤਾਦ ਦਾ ਬੜਾ ਇਹਤਰਾਮ ਹੁੰਦਾ ਹੈ ਤੇ ਮੈਂ ਉਹਨਾਂ ਨੂੰ ਉਸਤਾਦ ਕਹਿ ਕੇ ਬੁਲਾਵਾਂਗਾ। ਅੱਜ ਦੇ ਸਾਡੇ ਕਿੰਗ ਆਫ ਉਸਤਾਦ ਵਾਰਿਸ ਅਲੀ ਵਾਰਿਸ ਸਾਹਿਬ ਨੇ। ਬੜਾ ਮਿਹਰਬਾਨੀ ਤੁਹਾਡੀ, ਤੁਸੀਂ ਤਸ਼ਰੀਫ ਲਿਆ ਵਾਰਿਸ ਅਲੀ ਵਾਰਿਸ ਸਾਹਿਬ। ਸਰ ਬਹੁਤ ਸ਼ੁਕਰੀਆ। ਮੈਂ ਪੁੱਛਣਾ ਚਾਹਾਂਗਾ ਕਿ ਸ਼ਾਇਰ ਬੜੀ ਮੁਸ਼ਕਿਲ ਨਾਲ ਮੰਨਦਾ, ਸੁਣਿਆ ਕਿ ਕਿਸੇ ਨੂੰ ਇਸ਼ਕ ਹੋਵੇ ਤਾਂ ਬੰਦਾ ਸ਼ਾਇਰ ਹੁੰਦਾ, ਤੇ ਤੁਹਾਨੂੰ ਕੋਈ ਇਸ਼ਕ ਹੋਇਆ? ਨਹੀਂ, ਇਸ਼ਕ ਤਾਂ ਮੇਰਾ ਸ਼ਾਇਰੀ ਦੇ ਨਾਲ ਹੀ ਹੈ ਜੀ। ਅੱਛਾ, ਮਤਲਬ ਉਹਦਾ ਨਾਂ ਸ਼ਾਇਰੀ ਸੀ? ਸ਼ਾਇਰੀ ਵਿਆਹੀ ਗਈ ਸ਼ਾਇਰੀ ਕਿ ਕਿੰਨੇ ਬੱਚੇ ਨੇ ਅੱਜ ਕੱਲ੍ਹ ਉਹ ਸ਼ਾਇਰੀ ਦੇ? ਮੇਰੇ ਨਹੀਂ, ਮੈਂ ਉਸ ਸ਼ਾਇਰੀ ਦੇ। ਮੇਰੀ ਸ਼ਾਇਰੀ 'ਚ ਮੇਰੀਆਂ 2 ਕਿਤਾਬਾਂ ਆ ਚੁੱਕੀਆਂ ਨੇ। ਅੱਛਾ, ਕਿਤਾਬਾਂ। ਇਨਸ਼ਾਅੱਲਾ ਉਹੀ ਸਾਡਾ ਇਸ਼ਕ ਹੁੰਦਾ ਹੈ, ਉਹੀ ਸਾਡੀ ਔਲਾਦ ਹੁੰਦੀ ਹੈ, ਉਹੀ ਸਾਰਾ ਕੁਝ ਹੁੰਦਾ ਹੈ। ਮੈਂ ਉਹੀ ਕਹਿੰਦਾ ਕਿ ਜਿਹਨੂੰ ਇਸ਼ਕ ਹੋ ਜਾਂਦਾ ਨਾ, ਤਾਂ ਜਿਸ ਤਰ੍ਹਾਂ ਦਾ ਮਰਜ਼ੀ ਮੂੰਹ 'ਚ ਸ਼ੇਰ ਆਵੇ ਕਹਿਣ ਲੱਗ ਪੈਂਦੇ ਨਾ ਕਿ ਵੀ ਵਕਤ ਦੀ ਨਹਿਰ ਹੋਵੇ, ਮਾਹੀ ਕੱਲ੍ਹ ਦਾ ਨਹੀਂ ਆਇਆ, ਅੱਲਾ ਕਰੇ 33-35 ਦੀ ਖੈਰ ਹੋਵੇ। ਹੈ ਜੀ, ਤੁਹਾਡੀ ਸ਼ਾਇਰੀ 'ਤੇ ਵੀ ਬੜੀ ਮਜ਼ਾਹੀਆ ਸ਼ਾਇਰੀ ਹੈ। ਅਤੇ ਮੈਂ ਚਾਹ ਰਿਹਾ ਕਿ ਅੱਜ ਕਿੰਗ ਆਫ ਫੈਸਲਾਬਾਦ ਦੇ ਹਵਾਲੇ ਨਾਲ ਇਹ ਤੁਹਾਡਾ ਜਿਹੜਾ ਮਜ਼ਾਹੀਆ ਕਲਾਮ ਹੈ ਇਹ ਸਾਡੇ ਵੇਖਣ ਵਾਲਿਆਂ ਤੱਕ ਪਹੁੰਚਣਾ ਚਾਹੀਦਾ ਹੈ। ਮੇਰੀ ਇੱਕ ਨਜ਼ਮ, ਮੈਂ ਚੁੱਕੇ ਰੇਡੀਓ ਹੋਸਟ ਹਾਂ ਔਰ ਮੈਂ ਦਰਜਨਾਂ ਲੋਕਾਂ ਦੀ ਇੰਟਰਵਿਊ ਕਰ ਚੁੱਕਾ, ਰੇਡੀਓ, ਅਖਬਾਰਾਤ ਔਰ ਰਸਾਇਲ। ਅਤੇ ਆਪਣਾ ਮੇਰਾ ਇੰਟਰਵਿਊ ਪਹਿਲਾ ਹੈ ਔਰ ਮੇਰੇ ਲਈ ਇਹ ਬੜੇ ਇਜਾਜ਼ ਦੀ ਗੱਲ ਹੈ ਕਿ ਮੇਰਾ ਪਹਿਲਾ ਇੰਟਰਵਿਊ ਸਰਦਾਰ ਕਮਾਲ, ਯਾਨੀ ਸਾਡਾ ਕਾਮੇਡੀ ਕਿੰਗ ਮੈਂ ਉਹਨਾਂ ਨੂੰ ਕਹਿੰਦਾ। ਔਰ ਮੈਂ ਇਹਨਾਂ ਨੂੰ ਖਾਬਾਂ 'ਚ ਦੇਖਦਾ ਸੀ, ਖਿਆਲਾਂ 'ਚ ਦੇਖਦਾ ਸੀ। ਬੜੀ ਤੁਹਾਡੀ ਮੁਹੱਬਤ ਹੈ, ਮੇਰੀ ਖੁਸ਼ਕਿਸਮਤੀ। ਮੇਰੇ ਲਈ ਬੜੇ ਇਜਾਜ਼ ਦੀ ਗੱਲ ਹੈ ਕਿ ਅੱਜ ਸਰਦਾਰ ਕਮਾਲ ਦੇ ਇਸ YouTube ਚੈਨਲ 'ਤੇ ਮੈਨੂੰ ਇੰਟਰਵਿਊ ਦਾ ਮੌਕਾ ਮਿਲ ਰਿਹਾ। ਅਤੇ ਮੈਂ ਇੱਕ ਨਜ਼ਮ, ਮੇਰਾ ਚੂੰਕਿ ਕਲਚਰਲ ਪ੍ਰੋਗਰਾਮ ਹੁੰਦਾ ਹੈ, ਆਪਣਾ ਗਰਾਨਾ ਤੋਂ ਮੈਂ ਪ੍ਰੋਗਰਾਮ ਇੱਕ ਅਰਸੇ ਤੋਂ ਕਰ ਰਿਹਾ। ਅੱਛਾ ਜੀ। ਅਤੇ ਕਲਚਰ ਨੂੰ ਮੈਂ ਜ਼ਿਆਦਾ ਟੱਚ ਕਰਦਾ, ਵਿੱਚ ਮਜ਼ਾਕ ਵੀ ਹੁੰਦਾ। ਹਾਂਜੀ। ਅਤੇ ਇੱਕ ਨਜ਼ਮ ਬਾਲਪੁਨ ਨਾਮ ਤੋਂ ਮੈਂ ਅਰਜ਼ ਕਰ ਰਿਹਾ ਜੀ ਕਿ ਜੇਠ ਹਾੜ ਦੀ ਗਰਮੀ ਤੇ ਫਿਰ ਹੋਵੇ ਆਪਣਾ ਪਿੰਡ। ਵਾਹ। ਜੇਠ ਹਾੜ ਦੀ ਗਰਮੀ ਤੇ ਫਿਰ ਹੋਵੇ ਆਪਣਾ ਪਿੰਡ, ਸੋਹਣੀ ਸੁਥਰੀ ਰੀਝਾਂ ਦੀ ਬਣਵਾਈ ਹੋਵੇ ਟਿੰਡ। ਮਿੱਤਰਾਂ ਦੇ ਨਾਲ ਰਲ ਮਿਲ ਕੇ ਕੋਈ ਐਸਾ ਜਸ਼ਨ ਮਨਾਈਏ, ਫੁੱਟਾਂ ਤੇ ਅਦਵਾਣੇ ਖਾਈਏ, ਹੱਸੀਏ, ਨੱਚੀਏ, ਗਾਈਏ। ਵਾਹ ਜੀ ਵਾਹ। ਔਰ ਛੱਪੜ ਕੰਢੇ ਬੋੜ ਦੀ ਛਾਵੇਂ ਮੰਜਾ ਢਾ ਕੇ ਬਈਏ। ਵਾਹ। ਪਿਆਰ ਪ੍ਰੀਤਾਂ ਹਾਸੇ ਵੰਡੀਏ, ਦਿਲ ਦੀਆਂ ਗੱਲਾਂ ਕਹੀਏ। ਵਾਹ ਵਾਹ। ਔਰ ਕਾਲੀ ਧੱਤੋ ਦੀ ਅਗਵਾਈ ਬੂਏ ਬੂਏ ਜਾਈਏ। ਵਾਹ। ਆਟਾ ਦਾਣੇ ਗੁੜ ਤੇ ਛੱਲੀਆਂ ਝੋਲੀਆਂ ਵਿੱਚ ਪਵਾਈਏ। ਵਾਹ। ਔਰ ਅੱਡੀਆਂ ਗੋਡੇ ਰਗੜ ਰਗੜ ਕੇ, ਅੱਡੀਆਂ ਗੋਡੇ ਰਗੜ ਕੇ ਜ਼ੋਰਾਂ ਦਾ ਮੀਂਹ ਮੰਗੀਏ। ਨੰਗ ਦੜੰਗ ਘਸੀਟਾਂ ਲਾਈਏ, ਭੋਰਾ ਵੀ ਨਾ ਸੰਗੀਏ। ਔਰ ਪਿੱਪਲ ਦੀ ਟੀਸੀ ਤੇ ਚੜ ਕੇ ਬੱਦਲਾਂ ਨੂੰ ਹੱਥ ਲਾਈਏ। ਇੱਕ ਟਹਿਣੇ ਤੋਂ ਦੂਜੇ ਟਹਿਣੇ ਲੈਂਦੇ ਚੜ੍ਹਦੇ ਜਾਈਏ। ਬਾਲ ਪੁਣੇ ਦੇ ਸਾਰੇ ਮੰਜ਼ਰ ਇੱਕ ਥਾਂ ਖਿੱਚ ਲਿਆਈਏ। ਗੁੱਜੇ ਸ਼ਾਹ ਦੇ ਮੇਲੇ ਉੱਤੇ ਰੱਜ ਧਮਾਲਾਂ ਪਾਈਏ। ਔਰ ਬੂਰੀ ਮੱਝ ਦੀ ਪੂਛਲ ਫੜ ਕੇ ਛੱਪੜ ਦੇ ਵਿੱਚ ਨਹਾਈਏ। ਇੱਕ ਦੂਜੇ ਨੂੰ ਚਾਗਾਂ ਕਰੀਏ, ਢੋਲੇ ਮਾਈਏ ਗਾਈਏ। ਔਰ ਲੁੱਕਣ ਮਿੱਟੀ ਗੋਲ ਕਬੱਡੀ ਅੱਡਾ ਖੱਡਾ ਵਾਂਝੂ। ਲੁੱਕਣ ਮਿੱਟੀ ਗੋਲ ਕਬੱਡੀ ਅੱਡਾ ਖੱਡਾ ਵਾਂਝੂ। ਅੱਗੜ ਪਿਛੜ ਭਜੀਏ ਨਸੀਏ, ਬਾਲੂ ਬੱਬਰੂ ਰਾਂਝੂ। ਔਰ ਘੋੜੀ ਦਾ ਗੜਮੱਸ ਬਣਾਈਏ ਜਾਂ ਫਿਰ ਗੋਲੀ ਪਿੱਲਾਂ। ਲਾਟੂ ਦਾ ਮੂੰਹ ਖੂਨੀ ਕਰੀਏ, ਤੇਜ਼ ਤਰੀਖੇ ਕਿੱਲਾਂ। ਫੇਰ ਮੁਖਾਲਿਫ ਲਾਟੂ ਨੂੰ ਕੋਈ ਵੱਖਰਾ ਸਬਕ ਸਿਖਾਈਏ। ਗੁੱਲੀ ਡੰਡਾ ਫੜ ਮਿੱਤਰਾਂ ਨੂੰ ਲੰਮੀ ਸੈਲ ਕਰਾਈਏ। ਜੇਠ ਹਾੜ ਦੀ ਗਰਮੀ ਤੇ ਫਿਰ ਹੋਵੇ ਆਪਣਾ ਪਿੰਡ, ਸੋਹਣੀ ਸੁਥਰੀ ਰੀਝਾਂ ਦੀ ਬਣਵਾਈ ਹੋਵੇ ਟਿੰਡ। ਵਾਹ ਜੀ ਵਾਹ। ਸਰਦਾਰ ਕਮਾਲ ਸਾਹਿਬ, ਰੀਝਾਂ ਵਾਲੀ ਟਿੰਡ ਜਿਹੜੀ ਇਹ ਬਣਵਾਉਣੀ ਪੈਂਦੀ, ਇਹ ਤੇ ਬੰਦਾ ਕਹਿੰਦੇ ਕੋਈ ਸਾਈਕਲ ਚੋਰੀ ਕਰ ਲੈ ਤੇ ਮਹੱਲੇ ਵਾਲੇ ਵੀ ਰੀਝਾਂ ਵਾਲੀ ਟਿੰਡ ਕਰ ਦਿੰਦੇ। ਬਿਲਕੁਲ ਜੀ, ਇਹ ਜਿਹੜੀ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਬਣਾਈ ਹੋਵੇ ਟਿੰਡ ਸਵਾਰ ਕੇ। ਤੇ ਉਹਨੂੰ ਮੈਂ ਇੱਕ ਨਜ਼ਮ ਹੋਰ ਜਿਹੜੀ ਤਾਜ਼ਾ ਤਰੀਨ ਮੇਰੀ ਆਈ ਹੈ ਨਜ਼ਮ, ਫੱਫੇ ਕੁੱਟਣੀ। ਫੱਫੇ ਕੁੱਟਣੀ। ਅਸੀਂ ਜਦੋਂ ਕਾਲ ਕਰਦੇ ਹਾਂ ਨਾ ਮੋਬਾਈਲ ਦੇ ਉੱਪਰ, ਤੇ ਇੱਕ ਬੜੀ ਸੁਰੀਲੀ ਜਿਹੀ ਆਵਾਜ਼ ਆਉਂਦੀ, ਤੇ ਅਸੀਂ ਉਸ ਸੁਰੀਲੀ ਆਵਾਜ਼ ਦੇ ਵਿੱਚ ਮਹਿਬ ਹੋ ਜਾਂਦੇ ਹਾਂ, ਤੇ ਉਦੋਂ ਪਤਾ ਲੱਗਦਾ ਸਾਡਾ ਬੈਲੈਂਸ ਉੱਡ ਗਿਆ। ਤੇ ਇਹ ਜਿਹੜੇ ਜਜ਼ਬਾਤ ਨੇ ਸਾਡੇ ਦੋਸਤਾਂ ਦੇ ਜਿਹੜੇ ਮੋਬਾਈਲ ਫੋਨ ਖੁਸੂਸਨ ਇਸਤੇਮਾਲ ਕਰਦੇ ਨੇ, ਤੇ ਉਹਨਾਂ ਦੇ ਜਿਹੜੇ ਜਜ਼ਬਾਤ ਦਾ ਇਜ਼ਹਾਰ, ਮੈਂ ਚੂੰਕਿ ਸ਼ਾਇਰ ਹਾਂ, ਮੈਂ ਆਪਣੇ ਅਲਫਾਜ਼ ਇੱਕ ਕਿ ਦੱਸੋ ਕਿਸੇ ਵੇਖੀ ਉਹ ਫੱਫੇ ਕੁੱਟਣੀ। ਦੱਸੋ ਕਿਸੇ ਵੇਖੀ ਉਹ ਫੱਫੇ ਕੁੱਟਣੀ।
ਸਾਡਿਆਂ ਮੋਬਾਈਲਾਂ ਵਿੱਚੋਂ ਪੈਸੇ ਲੁੱਟਣੇ। ਦੱਸੋ ਕਿਸੇ ਵੇਖੀ ਉਹ ਫੱਫੇ ਕੁੱਟਣੀ, ਲੱਭ ਗਈ ਜੇ ਕਿਤੇ ਅਸਾਂ ਮਾਰ ਸੁੱਟਣੀ। ਵਾਹ। ਦੱਸੋ ਕਿਸੇ ਵੇਖੀ ਉਹ ਫੱਫੇ ਕੁੱਟਣੀ, ਬੱਲੇ। ਹੈਲੋ ਹਾਏ ਕਰਕੇ ਉਹ ਜਦ ਬੋਲਦੀ, ਕੰਨਾਂ ਵਿੱਚ ਇੰਜ ਲੱਗੇ ਰਸ ਘੋਲਦੀ। ਬੱਲੇ। ਸ਼ਾਦੀशुदा ਬਾਬਿਆਂ ਦੇ ਘਰ ਪੁੱਟਣੀ। ਵਾਹ। ਸ਼ਾਦੀशुदा ਬਾਬਿਆਂ ਦੇ ਘਰ ਪੁੱਟਣੀ। ਪੁੱਟਣੀ। ਦੱਸੋ ਕਿਸੇ ਵੇਖੀ ਉਹ ਫੱਫੇ ਕੁੱਟਣੀ, ਵੇਖ ਕੇ ਉਹ ਜਦ ਝੂਠਾ ਮੂਠਾ ਹੱਸਦੀ। ਬੱਲੇ। ਸੋਚਾਂ ਦੇ ਕਲਾਵਿਆਂ 'ਚ ਜਾਏ ਕੱਸਦੀ। ਵਾਹ। ਫਸੀ ਹੋਈ ਜਿੰਦ ਸਾਡੀ ਕਿਵੇਂ ਛੁੱਟਣੀ। ਦੱਸੋ ਕਿਸੇ ਵੇਖੀ ਉਹ ਫੱਫੇ ਕੁੱਟਣੀ। ਅੱਧੀ ਜੀ ਕਮੀਜ਼ ਗਲ ਪਾ ਕੇ ਰੱਖਦੀ, ਲਾਲ ਲਾਲ ਬੁੱਲੀਆਂ ਸਜਾ ਕੇ ਰੱਖਦੀ। ਅੱਧੀ ਜੀ ਕਮੀਜ਼, ਅੱਧੀ ਜਿਹੀ ਕਮੀਜ਼ ਗਲ ਪਾ ਕੇ ਰੱਖਦੀ, ਵਾਹ, ਏਡੀ ਲਾਲ ਬਰੀਕੀ ਲਾਲ ਨਾਲ। ਬੁੱਲੀਆਂ ਸਜਾ ਕੇ ਰੱਖਦੀ। ਏਡੀ ਔਰ ਬਰੀਕੀ ਨਾਲ ਤੇੜ ਤੁਸੀਂ- ਪਾਈ ਹੋਈ ਉਹਨੇ ਏਡੀ ਬਰੀਕੀ- ਦੱਬ ਘੁੱਟਣੀ। ਮੈਂ ਕਹੀ ਜਾਂਦਾ ਕਿ ਤੁਸੀਂ ਏਡੀ ਦੱਸੋ ਕਿਸੇ ਵੇਖੀ ਉਹ ਫੱਫੇ ਕੁੱਟਣੀ, ਸਾਡਿਆਂ ਮੋਬਾਈਲਾਂ ਵਿੱਚੋਂ ਪੈਸੇ ਪੈਸੇ ਲੁੱਟਣੇ। ਲੁੱਟਣੇ। ਅੱਧੀ ਜੀ ਕਮੀਜ਼ ਪਾ ਕੇ ਰੱਖਦੀ ਉਹ। ਅੱਧੀ ਜਿਹੀ ਕਮੀਜ਼ ਗਲ ਪਾ ਕੇ ਰੱਖਦੀ, ਹਾਂ। ਲਾਲ ਲਾਲ ਬੁੱਲੀਆਂ ਸਜਾ ਕੇ ਮੈਂ ਰੱਖਦੀ। ਇਹੋ ਪੁੱਛਣਾ ਚਾਹੁੰਦਾ ਕਿ ਤੇੜ ਤੁਸੀਂ ਪਾਈ ਹੁੰਦੀ ਉਹਨੇ ਦੱਬ ਘੁੱਟਣੀ। ਵਾਰਸਲੀ ਵਾਰਸਾ ਮੈਂ ਤੁਹਾਡੇ ਕੋਲ ਇਹੋ ਪੁੱਛਣਾ ਚਾਹ ਰਿਹਾ ਕਿ ਤੁਸੀਂ ਏਡੇ ਗੌਰ ਨਾਲ ਉਸੇ ਫੱਫੇ ਕੁੱਟਣੇ ਨੂੰ ਵੇਖਿਆ? ਇਹ ਦੇਖਣਾ ਪੈਂਦਾ ਜੀ, ਜਿਹਨੇ ਸਾਡਾ ਯਾਨੀ ਪਬਲਿਕ ਦਾ ਪੈਸਾ ਲੁੱਟਿਆ ਹੈ, ਹਾਂਜੀ। ਤੇ ਫਿਰ ਜਿਹਦੇ ਧੋਖੇ ਵਿੱਚ ਆ ਕੇ ਅਸੀਂ ਆਪਣਾ ਸਭ ਕੁਝ ਲੁਟਾਉਂਦੇ ਆ, ਉਹ ਫਿਰ ਉਹਦਾ ਸਰਾਪਾ ਸਾਰਾ ਦੱਸਣਾ ਪੈਂਦਾ ਹੈ। ਬਿਲਕੁਲ ਜੀ। ਅੱਛਾ ਜੀ। ਮੈਂ ਇੱਕ ਨਜ਼ਮ ਜਿਹੜੀ ਮੇਰੀ ਜ਼ਿਆਦਾ ਪਸੰਦ ਕੀਤੀ ਗਈ, ਉਸਤਾਨੀ ਜੀ। ਮੈਂ ਅਬਜ਼ਰ ਸ਼ਾਇਰ ਇੱਕ ਸ਼ਾਇਰ ਨੂੰ ਕਹਿੰਦੇ ਨੇ ਕਿ ਇਹ ਜੁੱਸੇ ਦੀ ਅੱਖ ਹੁੰਦੇ ਨੇ, ਬਿਲਕੁਲ ਸਹੀ। ਕਸਮੇ ਜੱਗ ਤੋਂ ਵੱਖ ਹੁੰਦੇ ਨੇ। ਇਹ ਹੀਰੇ ਇਹ ਮੋਤੀ ਸਜਣੋਂ ਇੱਧਰ ਉੱਧਰ ਰੱਖ ਹੁੰਦੇ ਨੇ। ਵਾਹ। ਤੇ ਸ਼ਾਇਰ ਫਨਕਾਰ ਅਸਲ 'ਚ ਨਾ ਲੋਕਾਂ ਦੀ ਤਰਜਮਾਨੀ ਕਰ ਰਿਹਾ ਹੁੰਦਾ ਹੈ। ਬਿਲਕੁਲ ਸਹੀ। ਤੇ ਇਹ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਖਸੂਸਨ ਮੇਰਾ ਚੂੰਕਿ ਪਿਛੋਕੜ ਪਿੰਡ ਆ, ਪਿੰਡਾਂ ਥਾਵਾਂ ਵਿੱਚ ਉਸਤਾਨੀਆਂ ਤੇ ਉਸਤਾਦ ਪੜ੍ਹਾਉਂਦੇ ਆ ਨਾ, ਤੇ ਉਹ ਪੜ੍ਹਾਉਣ ਦੇ ਨਾਲ ਨਾਲ ਉਹ ਕੀ ਕੀ ਕੰਮ ਲੈ ਰਹੇ ਹੁੰਦੇ ਆ, ਕਿਵੇਂ ਕਿਵੇਂ ਉਹ ਖਾ ਪੀ ਰਹੇ ਹੁੰਦੇ ਆ, ਕੀ ਉਹਨਾਂ ਨੂੰ ਪਰੇਸ਼ਾਨੀਆਂ ਹੁੰਦੀਆਂ ਨੇ। ਤੇ ਮੇਰਾ ਇਹਦੇ 'ਚ ਜਿਹੜਾ ਕਰੈਕਟਰ ਜਿਹਨੂੰ ਮੈਂ ਫੋਕਸ ਕੀਤਾ ਨਾ, ਉਹ ਇੱਕ ਉਸਤਾਨੀ ਆ। ਯਾਨੀ ਤੁਸੀਂ ਟੀਚਰ ਹੋ ਤੇ ਉਸਤਾਨੀ? ਮੈਂ ਟੀਚਰ ਹਾਂ। ਇੱਕ ਉਸਤਾਨੀ ਕਿ ਉਹ ਕਿਵੇਂ ਪੜ੍ਹਾਉਂਦੀ, ਉਹਦਾ ਕੀ ਤਰੀਕਾ, ਉਹਦੀ ਮੁਸ਼ਕਲਾਂ ਕੀ ਨੇ। ਮੁਸ਼ਕਲਾਂ ਇਸ ਨਜ਼ਮ ਵਿੱਚ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਤੇ ਇੱਕ ਉਸਤਾਨੀ ਜੀ ਹਾਂ, ਕੀ ਮੈਂ ਦੱਸਾਂ ਖਬਰੇ ਕੀ ਹਾਂ, ਮੈਨੂੰ ਅੜੀਓ ਕੰਮ ਨੇ ਕਿੰਨੇ ਗਿਣ ਨਹੀਂ ਦੱਸਦੀ। ਮੈਂ ਤੇ ਇੱਕ ਉਸਤਾਨੀ ਜੀ ਹਾਂ, ਕੀ ਮੈਂ ਦੱਸਾਂ ਖਬਰੇ ਕੀ ਹਾਂ, ਮੈਨੂੰ ਅੜੀਓ ਕੰਮ ਨੇ ਕਿੰਨੇ ਗਿਣ ਨਹੀਂ ਸਕਦੀ ਗਮ ਨੇ ਜਿੰਨੇ। ਵਕਤ ਦੀਆਂ ਕਿੰਜ ਵੰਡੀਆਂ ਪਾਵਾਂ, ਹਾਏ ਮੈਂ ਕਿਹੜੇ ਪਾਸੇ ਜਾਵਾਂ। ਬੱਲੇ। ਸੁਬਾਹ ਸਵੇਰੇ ਉੱਠਣਾ ਪੈਂਦਾ, ਘਰ ਦੇ ਕੰਮ ਵਿੱਚ ਕੁੱਠਣਾ ਪੈਂਦਾ, ਰੋਟੀ ਟੁੱਕਰ ਗੋਹਾ ਕੂੜਾ ਕਿੰਜ ਸਵਾਰਾਂ ਸਿਰ ਦਾ ਜੂੜਾ। ਬੌਕਰ ਦੇਵਾਂ ਆਟਾ ਗੁੰਨਾ, ਲੱਸੀ ਰਿੜਕਾਂ ਚਾੜਾਂ ਕੁੰਨਾ, ਬਾਲ ਅਜਾਣੇ ਆਪ ਨਵਾਵਾਂ, ਕੱਪੜੇ ਲੱਤੇ ਸ਼ੂਜ਼ ਪਵਾਵਾਂ, ਕਿਹੜੇ ਕਿਹੜੇ ਗਿਣ ਗਿਣ ਦੱਸਾਂ, ਕੰਮ ਹਜ਼ਾਰਾਂ ਇੱਕ ਜਣੀ ਆ। ਵਾਹ। ਮੈਂ ਤੇ ਇੱਕ ਉਸਤਾਨੀ ਜੀ ਹਾਂ, ਕੀ ਮੈਂ ਦੱਸਾਂ ਖਬਰੇ ਕੀ ਹਾਂ। ਔਰ ਹਾਲੇ ਵੀ ਨਹੀਂ ਰਾਜ਼ੀ ਕਰਦੇ, ਕਿੰਨੀਆਂ ਵੱਡਾਂ ਟੋਕਾਂ ਕਰਦੇ, ਸਹਿਣੇ ਪੈਂਦੇ ਨਖਰੇ ਸ਼ਖਰੇ, ਇੱਕ ਦੋ ਦੇ ਨਹੀਂ ਸਭ ਦੇ ਵੱਖਰੇ। ਉੱਤੋਂ ਕਹਿੰਦੇ ਵਿਹਲੀ ਰਹਿੰਦੀ, ਜਾ ਮਦਰਸੇ ਕੁਰਸੀ ਬਹਿੰਦੀ, ਸੁਰਖੀ ਪਾਊਡਰ ਸੁਰਮੇ ਲਾਂਦੀ, ਵੰਨ ਸਵੰਨੇ ਕੱਪੜੇ ਪਾਉਂਦੀ, ਜੱਗ ਤੋਂ ਵੱਖਰੇ ਫੈਸ਼ਨ ਕਰਦੀ, ਖਬਰੇ ਕਿਉਂ ਨਹੀਂ ਡੁੱਬ ਕੇ ਮਰਦੀ। ਸਾਰੇ ਦੁੱਖ ਮੈਂ ਹੱਸ ਕੇ ਜਰਦੀ, ਮੂੰਹ ਚੋਂ ਨਾ ਮੈਂ ਕੱਢਦੀ ਸੀ ਆ। ਮੈਂ ਤੇ ਇੱਕ ਉਸਤਾਨੀ ਜੀ ਹਾਂ, ਕੀ ਮੈਂ ਦੱਸਾਂ ਖਬਰੇ ਕੀ ਹਾਂ। ਔਰ ਉਹ ਜਿਹੜਾ ਇਹ ਮੇਰੇ ਘਰ ਦਾ, ਕਸਮੇ ਕਿਉਂ ਨਹੀਂ ਰੱਬ ਤੋਂ ਡਰਦਾ, ਗੱਲ ਗੱਲ ਉੱਤੇ ਤੜੀਆਂ ਲਾਉਂਦਾ, ਕਿਹੜੀ ਗੱਲ ਨਹੀਂ ਆਖ ਸੁਣਾਉਂਦਾ, ਕਿੰਨੀ ਸਦਕੇ ਵਾਰੀ ਜਾਵਾਂ, ਸੁੱਤੇ ਨੂੰ ਮੈਂ ਆਪ ਜਗਾਵਾਂ, ਲੱਸੀ ਮੱਖਣ ਗਰਮ ਪਰਾਂਠੇ ਪਹਿਲਾਂ ਉਹਨੂੰ ਫੇਰ ਮੈਂ ਖਾਵਾਂ, ਸਾਰੇ ਘਰ ਦੇ ਕੰਮ ਮੈਂ ਕਰਦੀ, ਉਹਦੇ ਸੁੱਖ ਲਈ ਆਪੇ ਮਰਦੀ, ਭਾਵੇਂ ਕੌੜਾ ਘੁੱਟ ਸਬਰਦਾ, ਉਹ ਵੀ ਅੜੀਓ ਲੈਂਦੀ ਪੀਆਂ। ਮੈਂ ਤੇ ਇੱਕ ਉਸਤਾਨੀ ਜੀ ਹਾਂ, ਕੀ ਮੈਂ ਦੱਸਾਂ ਖਬਰੇ ਕੀ ਹਾਂ। ਔਰ ਹੈ ਮਦਰਸਾ ਨੇਮਤ ਰੱਬ ਦੀ, ਅੱਲਾ ਇਕੱਠੇ ਇੱਥੇ ਸਭ ਦੀ, ਉਹ ਸੋਹਣੇ ਦਾ ਸ਼ੁਕਰ ਮਨਾਵਾਂ, ਤਸਬੀਹ ਗੇੜਾਂ ਸਜਦੇ ਜਾਵਾਂ, ਕਰਨੀ ਹੋਵੇ ਦਾੜ ਕਰਾਰੀ, ਸਿਰ ਤੇ ਮੱਥਾ ਲੱਗੇ ਭਾਰੀ, ਦੁੱਧ ਦਾ ਭਰਿਆ ਲੱਭੇ ਮੱਗਾ, ਤੱਤਾ ਮਿੱਠਾ ਚਿੱਟਾ ਬੱਗਾ, ਲੱਸੀ ਗੰਨੇ ਸਾਗ ਮੰਗਾਵਾਂ, ਪੱਕੀਆਂ ਛਲੀਆਂ ਬੇਰ ਮੈਂ ਖਾਵਾਂ। ਔਰ ਮੈਂ ਕਿਹੜੀ ਘੱਟ ਕਿਸੇ ਤੋਂ, ਪੂਰੀਆਂ ਅੜੀਓ 10 ਪੜੀਆਂ। ਮੈਂ ਤੇ ਇੱਕ ਉਸਤਾਨੀ ਜੀ ਹਾਂ,
ਕੀ ਮੈਂ ਦੱਸਾਂ ਕੀ ਖਬਰੇ ਕੀ ਆ। ਔਰ ਫਿਰ ਅੱਗੇ ਸਕੂਲ ਦਾ ਮੰਜ਼ਰ ਆ ਕੇ ਮੇਰੇ ਫੇਲ ਬੁਲਾਰੇ ਉੱਤੇ ਇੱਕੋ ਇੱਕ ਇਸ਼ਾਰੇ ਉੱਤੇ ਸੱਬੇ ਆਣ ਖਲੋਵਣ ਅੱਗੇ ਪਿੱਛੇ ਤੇ ਕੋਈ ਸੱਜੇ ਖੱਬੇ ਮੰਜੀ ਪੀੜੀ ਉਣੀ ਹੋਵੇ ਸਬਜ਼ੀ ਦਾਲ ਜਚੁਣੀ ਹੋਵੇ ਚੌਲਾਂ ਵਿੱਚੋਂ ਵੰਡ ਕਢਾਵਾਂ ਆਟਾ ਵੀ ਇੱਥੇ ਗੁਨਵਾਵਾਂ ਦਸਤੀ ਜਦ ਦੁਲਵਾਵਾਂ ਨਿਕਰਾਂ ਬਾਲ ਅਜਾਣੇ ਕਾਹਦੀਆਂ ਫਿਕਰਾਂ ਉਰਦੂ ਹਿੰਦੀ ਸਿੰਧੀ ਟਾਂਕੇ ਕੱਪੜੇ ਵੀ ਮੈਂ ਲੈਂਦੀ ਸੀ ਹਾਂ ਮੈਂ ਤੇ ਕੁਸਤਾਨੀ ਜੀ ਆ ਕੀ ਮੈਂ ਦੱਸਾਂ ਖਬਰੇ ਕੀ ਆ। ਔਰ ਸੱਚੇ ਰੱਬ ਨੇ ਲਾਈਆਂ ਮੌਜਾਂ ਮੇਰੇ ਚਾਰ ਚਫੇਰੇ ਫੌਜਾਂ ਕੀਤਾ ਹੋਵੇ ਕੰਮ ਕੋਈ ਭਾਰਾ ਜੁੱਸਾ ਹੋਵੇ ਥੱਕਿਆ ਹਾਰਾ ਕੁੜੀਆਂ ਤੋਂ ਗੁਟਵਾ ਲੈਨੀ ਆ ਤੇਲ ਤੂਲ ਝੁਸਵਾ ਲੈਨੀ ਆ ਜੂਆਂ ਲੀਖਾਂ ਤੰਗ ਕਰਨ ਜੇ ਦੱਖਾਂ ਸ਼ੱਖਾਂ ਡੰਗ ਕਰਨ ਜੇ ਇੱਥੇ ਹੀ ਕਢਵਾ ਲੈਨੀ ਆ ਵੇਲਾ ਇੰਜ ਬਚਾ ਲੈਨੀ ਆ ਵਾਰਿਸ ਤੈਨੂੰ ਕਾਹਦੇ ਸਾੜੇ ਮੈਂ ਵੀ ਤੇ ਹੱਵਾ ਦੀ ਧੀ ਆ ਮੈਂ ਤੇ ਕੁਸਤਾਨੀ ਜੀ ਆ ਕੀ ਮੈਂ ਦੱਸਾਂ ਖਬਰੇ ਕੀ ਆ। ਜ਼ਿੰਦਾਬਾਦ। ਵਾਰਿਸ ਅਲੀ ਵਾਰਿਸ ਸਾਹਿਬ ਤੇ ਤੁਹਾਡੇ ਇਸ ਕੰਮ ਦੇ ਕੋਈ ਉਸਤਾਦ ਵੀ ਹੈ ਨੇ ਜੀ? ਜੀ ਮੇਰੇ ਬਕਾਇਦਾ ਉਸਤਾਦ ਨੇ। ਅਸਲ 'ਚ ਨਾ ਸ਼ਾਇਰੀ ਤਾਂ ਇੱਕ ਅੰਦਰੋਂ ਫੁੱਟਦੀ ਆ ਬਿਲਕੁਲ ਸਹੀ ਲੇਕਿਨ ਇਹਨੂੰ ਇਹਦੀਆਂ ਜਿਹੜੀ ਨੋਕ ਪਲਕ ਸਵਾਰਨ ਵਾਸਤੇ ਨਾ ਇਹ ਉਸਤਾਦ ਹੁੰਦਾ ਮੇਰੇ ਉਸਤਾਦੇ ਮੁਹਤਰਮ ਅੱਜ ਕੱਲ੍ਹ ਦੁਨੀਆ 'ਤੇ ਨਹੀਂ ਨੇ ਮਨਜ਼ੂਰ ਬਾਸ ਅਜ਼ਹਰ ਸਾਹਿਬ ਜੜ੍ਹਾਂਵਾਲਾ ਦੇ ਨਾਲ ਉਹਨਾਂ ਦਾ ਤਾਲੁਕ ਸੀ। ਮੈਂ ਚੂँਕਿ ਤਾਲਬ ਇਲਮ ਸੀ ਜੜ੍ਹਾਂਵਾਲਾ ਗਵਰਨਮੈਂਟ ਕਾਲਜ ਦਾ ਅਤੇ ਇਸ ਤੋਂ ਇਲਾਵਾ ਡਾਕਟਰ ਪ੍ਰੋਫੈਸਰ ਰਿਆਜ਼ ਸ਼ਾਹ ਸਾਹਿਬ GC ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ। ਅੱਛਾ ਜੀ। ਇਹਨਾਂ ਨੇ ਮੈਨੂੰ ਕਾਫੀ ਕਹਿ ਲਓ ਕਿ ਪ੍ਰਮੋਟ ਕੀਤਾ ਹੈ ਬੜੀ ਮੇਰੀ ਰਹਿਨੁਮਾਈ ਕੀਤੀ ਹੈ ਅਤੇ ਮੈਂ ਇਹਨਾਂ ਨੂੰ ਦੋਨਾਂ ਨੂੰ ਆਪਣਾ ਉਸਤਾਦ ਗਿਣਦਾ ਬਾਕੀ ਜ਼ਮਾਨਾ ਉਸਤਾਦ ਹੁੰਦਾ। ਮਾਸ਼ਾਅੱਲਾ ਕੋਈ ਅਵਾਮੀ ਜੀ ਕੋਈ ਗੱਲ ਤੁਹਾਡੇ ਕੋਲ ਹੋਰ ਹੈ? ਇਹ ਤਾਂ ਬਹੁਤ ਸਾਰੀਆਂ ਨਜ਼ਮਾਂ ਨੇ ਜੀ ਮੇਰੇ ਕੋਲ ਅਤੇ ਕੋਈ ਅਵਾਮੀ ਇੱਕ ਅਵਾਮੀ ਜੀ ਮਕਸਦ ਦੀਆਂ ਨਜ਼ਮਾਂ ਰੱਖਦੇ ਹਨ ਲੰਬੀਆਂ ਨੇ ਮੈਂ ਕਹਿੰਦਾ ਛੋਟੀ ਹੁੰਦੀ ਅਵਾਮੀ ਹੋਗੀ ਛੋਟੀ ਜਿਹੀ ਅਵਾਮੀ ਹੋਗੀ ਤਾਂ ਉਹ ਬੜਾ ਮਜ਼ੇਦਾਰ ਹੋ ਜਾਏਗਾ ਕੰਮ। ਕੋਈ ਅਵਾਮੀ ਜੀ ਅਵਾਮੀ ਅਮਲੀ ਤੁਸੀਂ ਦੇਖੇ ਹੋਣੇ ਆ ਨਸ਼ਈ ਜਿਹੜੇ ਮੁਖਤਲਿਫ ਰੋਡਾਂ 'ਤੇ ਪਏ ਹੁੰਦੇ ਨੇ ਪੁਲਾਂ ਦੇ ਥੱਲੇ ਪਏ ਹੁੰਦੇ ਨੇ ਜ਼ਾਹਰ ਹੈ ਉਹਨਾਂ ਦੇ ਵੀ ਜਜ਼ਬਾਤ ਹੁੰਦੇ ਨੇ ਉਹ ਵੀ ਕੁਝ ਸੋਚਦੇ ਉਹਨਾਂ ਨੂੰ ਵੀ ਕੋਈ ਠੋਕਰਾਂ ਲੱਗੀਆਂ ਹੁੰਦੀਆਂ ਨੇ। ਅੱਛਾ ਜੀ। ਅਤੇ ਇੱਕ ਅਮਲੀ ਜਦੋਂ ਬਹੁਤ ਸਾਰੇ ਠੋਕਰਾਂ ਦੇ ਵਿੱਚ ਆ ਅਤੇ ਉਹ ਆਪਣੇ ਉਸ ਜਿਹੜੇ ਇਸ਼ਕ ਨੂੰ ਅਤੇ ਜਿਹੜਾ ਜਿਹਦੀ ਵਜ੍ਹਾ ਤੋਂ ਸਤਾਇਆ ਹੁੰਦਾ ਇਸ ਪਾਸੇ ਆਇਆ ਹੁੰਦਾ ਅਤੇ ਉਸ ਚੀਜ਼ ਨੂੰ ਯਾਨੀ ਉਹਦੇ ਜਜ਼ਬਾਤ ਮੈਂ ਇੱਕ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰੇ ਜੱਗ ਵਿੱਚ ਜਿਸ ਤਰ੍ਹਾਂ ਵੰਡਿਆ ਸਾਨੂੰ ਛੱਜ ਵਿੱਚ ਪਾ ਕੇ ਛੰਡਿਆ ਮਾਸਾ ਮਾਸਾ ਕਰਕੇ ਵੰਡਿਆ ਮਾਪੇ ਤੇਰੀ ਸਾਰ ਨਾ ਲੈਣ ਇਸ਼ਕਾ ਵੇ ਤੈਨੂੰ ਕੁੱਤੇ ਪੈ। ਔਰ ਕਿੰਨਾ ਸਾਨੂੰ ਇਹ ਤੜਫਾਇਆ ਤਿਗਣੀ ਦਾ ਤੂੰ ਨਾਚ ਨਚਾਇਆ ਬੰਦਾ ਸਾਂ ਮੈਂ ਜਹਾਜ਼ ਬਣਾਇਆ ਕਿਧਰੇ ਟਿਕ ਨਾ ਦਿੱਤਾ ਬੈਣ ਇਸ਼ਕਾ ਵੇ ਤੈਨੂੰ ਕੁੱਤੇ ਪੈਣ। ਔਰ ਨੱਕ ਦੇ ਨਾਲ ਕਢਾਈਆਂ ਲੀਕਾਂ ਰੋਏ ਪਿੱਟੇ ਮਾਰੀਆਂ ਚੀਕਾਂ ਆਪਣਾ ਪਿੰਜਰ ਕਿੰਜ ਤਰੀਕਾਂ ਦਿਲ ਦਾ ਕੋਠਾ ਲੱਗਾ ਢਹਿਣ ਇਸ਼ਕਾ ਵੇ ਤੈਨੂੰ ਕੁੱਤੇ ਪੈਣ। ਔਰ ਘਟੋ ਘਟੀ ਸਿਰ ਦਾ ਝਾਟਾ ਜੁੱਤੀ ਟੁੱਟੀ ਕੁੜਤਾ ਪਾਟਾ ਸੜਕਾਂ ਉੱਤੇ ਸੈਰ ਸਪਾਟਾ ਜੰਮਿਆ ਬਸ ਧੱਕੇ ਸੈਣ ਇਸ਼ਕਾ ਵੇ ਤੈਨੂੰ ਕੁੱਤੇ ਪੈਣ। ਔਰ ਪਿਛਲੇ ਦਿਨਾਂ ਚਾਚਾ ਬੂਟਾ ਜਿਹੜਾ ਗਾਲਾਂ ਕੱਢਦਾ ਸੀ ਨਾ ਉਹਦੇ ਉੱਤੇ ਵੀ 2-4 ਟੁਕੜੇ ਹੋ ਜਾਣ ਕਿ ਪਛਤਾਵਾ ਨਾਂ ਦੀ ਇੱਕ ਨਜ਼ਮ ਚਾਚਾ ਬੂਟਾ ਗਾਲਾਂ ਕਿਵੇਂ ਕਿਵੇਂ ਕੱਢਦਾ ਇਹ ਇੱਕ ਕਰੈਕਟਰ ਬੜਾ ਮਸ਼ਹੂਰ ਹੋਇਆ ਕਿ ਆਪਣੇ ਹੱਥਾਂ ਉੱਤੇ ਦੰਦੀਆਂ ਵੜਦਾ ਏ। ਅੱਛਾ ਜੀ। ਚਾਚਾ ਬੂਟਾ ਹੁਣ ਕਿਉਂ ਗਾਲਾਂ ਕੱਢਦਾ? ਵਾਹ ਹੁਣ ਕਿਉਂ? ਆਪਣੇ ਹੱਥਾਂ ਉੱਤੇ ਦੰਦੀਆਂ ਵੜਦਾ ਏ ਚਾਚਾ ਬੂਟਾ ਹੁਣ ਕਿਉਂ ਗਾਲਾਂ ਕੱਢਦਾ ਏ ਐਵੇਂ ਐਰੇ ਗੈਰੇ ਨਾ ਅਜ਼ਮਾਉਂਦਾ ਉਹ ਹੱਥੀਂ ਦੇ ਕੇ ਆਪਣੇ ਨਾ ਪਛਤਾਉਂਦਾ ਉਹ ਪਹਿਲਾਂ ਸੋਚ ਕੇ ਵੋਟਾਂ ਛੋਟਾਂ ਪਾਉਂਦਾ ਉਹ ਅੱਜ ਫਿਰ ਭਾਵੇਂ ਨੱਚਦਾ ਟੱਪਦਾ ਗਾਉਂਦਾ ਉਹ ਸਾਡੇ ਵੱਲੇ ਐਵੇਂ ਆਨੇ ਟੜਦਾ ਏ ਚਾਚਾ ਬੂਟਾ ਹੁਣ ਕਿਉਂ ਗਾਲਾਂ ਕੱਢਦਾ ਏ। ਔਰ ਕਹਿੰਦਾ ਸੀ ਨਾ ਪਿੰਡ ਨੂੰ ਸ਼ਹਿਰ ਬਣਾਵਾਂਗਾ ਕਹਿੰਦਾ ਸੀ ਨਾ ਪਿੰਡ ਨੂੰ ਸ਼ਹਿਰ ਬਣਾਵਾਂਗਾ ਨੌਕਰੀਆਂ ਦਾ ਕਾਲੇ ਜੜੋਂ ਮਕਾਵਾਂਗਾ ਇੰਜ ਕਰਕੇ ਮੈਂ ਗਲੀਆਂ ਫਿਰ ਚਮਕਾਵਾਂਗਾ ਮੋਟਰਵੇ ਨੂੰ ਬੂਹੇ ਖਿੱਚ ਲਿਆਵਾਂਗਾ ਖੰਭਾਂ ਦੀ ਨਿਤ ਡਾਰ ਬਣਾ ਕੇ ਛੱਡਦਾ ਹੈ
ਚਾਚਾ ਬੂਟਾ ਹੁਣ ਕਿਉਂ ਗਾਲਾਂ ਕੱਢਦਾ ਏ, ਆਪਣੇ ਹੱਥਾਂ ਉੱਤੇ ਦੰਦੀਆਂ ਵੜਦਾ ਏ, ਵਾਹ ਚਾਚਾ ਬੂਟਾ ਹੁਣ ਕਿਉਂ ਗਾਲਾਂ ਕੱਢਦਾ। ਵਾਹ ਜੀ ਵਾਰਸ ਅਲੀ ਸਾਹਿਬ ਤੁਹਾਡੀ ਜ਼ਰਾ ਨਵਾਜ਼ੀ। ਨਾਜ਼ਰੀਨ ਤੁਸੀਂ ਵੇਖ ਰਹੇ ਸੋ ਸਰਦਾਰ ਕਮਾਲ ਆਫੀਸ਼ੀਅਲ ਚੈਨਲ। ਇਸੇ ਤਰ੍ਹਾਂ ਜਿਹੜਾ ਆਪਣੇ ਆਪਣੇ ਕੰਮ ਦਾ ਕਿੰਗ ਹੈ ਉਹਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਰਹੇਗੀ। ਅੱਜ ਤੁਸੀਂ ਵੇਖ ਰਹੇ ਸੋ ਕਿੰਗ ਆਫ ਫੈਸਲਾਬਾਦ। ਹੁਣ ਆਪਣੇ ਸਰਦਾਰ ਕਮਾਲ ਨੂੰ ਇਜਾਜ਼ਤ ਦਿਓ। ਦੇਖਦੇ ਰਹਿਣਾ ਸਰਦਾਰ ਕਮਾਲ ਆਫੀਸ਼ੀਅਲ ਚੈਨਲ। खुदा हाफिज़।